ਕੁਕੜੀ ਵੀ ਇੱਧਰ ਧਰਨੇ ਤੇ ਬੈਠੀ ਹੋਈ ਆ। ਤਕਰੀਬਨ 15 ਤੋਂ 16 ਦਿਨ ਹੋ ਗਏ। ਪਿੰਨੀਆਂ ਤੇ ਪਜੂਰੀਆਂ ਹੁੰਦੀਆਂ, ਬੜਾ ਮਾਹੌਲ ਬਣਦਾ। ਉਦੋਂ ਲੱਗਦਾ ਵੀ ਬੜੇ ਸਹੀ ਥਾਂ ਤੇ ਪਤਾ ਟਿਕਾਣੇ ਤੇ ਜੰਮੇ ਆ। ਕਦੇ ਬਾਹਰ ਅੰਦਰ ਹੁੰਦਾ, ਕਦੇ ਗੋਰੀ ਦੇ ਹੱਥੇ ਚੜੇ ਹੁੰਦੇ ਤੇ ਪਿੰਨੀਆਂ ਕਿੱਥੇ ਹੋਣੀਆਂ ਸੀ। ਮੈਂ ਕਿਹਾ ਚਾਚਾ ਪੈਸੇ ਨਹੀਂ ਮੈਨੂੰ ਪੁੱਛਣੇ। ਤੇ ਨਿਆਉਂਦੇ ਵਾਲੇ ਦਿਨ ਜਿੱਦਣ ਵੀ ਆਪਣਾ ਵਿਆਹ ਹੋਇਆ ਵੀ ਜਿਹੜਾ ਰਿਸੈਪਸ਼ਨ ਤੇ ਨਹੀਂ ਪਏ ਉਹ ਲਿਫਾਫਾ ਦਿੰਦੇ ਹੁੰਦੇ, ਮੈਂ ਕਿਹਾ ਚਾਚਾ ਵੀ ਕਾਪੀ ਪੈਨਸਲ ਲੈ ਕੇ ਬਹਿਣੀ ਆ। ਜਦੋਂ ਤੇਰੇ ਪੈਸੇ ਹੋ ਗਏ ਪੂਰੇ, ਉੱਠ ਕੇ ਕਾਪੀ ਸਾਨੂੰ ਦੇ ਕੇ ਚੱਲ ਜਾਣਾ ਵੀ ਮੇਰੇ ਪੂਰੇ ਆ ਚੌਧਰੀ ਹੁਣ ਵੀ। ਕਿਤੇ ਨਾ ਕਿਤੇ ਜਿੱਥੇ ਤਪੜੀਆਂ ਸਾਰੇ ਵੱਜਣੀਆਂ ਉੱਥੇ ਨਾਲੇ ਤੁਰਿਆ ਜਾਊਗਾ। ਵਿਹੜਾ ਤੇ ਹੁੰਦਾ ਹੀ ਹੁੰਦਾ ਵਾ, ਹਰ ਬੰਦੇ ਦਾ ਹੀ ਵਿਹੜਾ ਹੁੰਦਾ ਵਾ। ਬੇਬੇ ਹੁੰਦਾ ਵਾ ਹਾਂ, ਪਾਰਕ ਤੇ ਕੋਈ ਵੀ ਨਹੀਂ ਘਰੇ ਬਣਾ ਲੈਂਦਾ। ਚਲੋ ਪਾਰਕ ਦੇ ਬੇਬੇ ਦਿਵਾਲੇ ਆ, ਐਸਾ ਪਾਰਕ ਦੇ ਖਿਲਾਫ ਆ ਕਿ ਛੱਡ ਗੱਲ ਦਿਓ। ਨਹੀਂ ਖਿਲਾਫ ਨਹੀਂ ਮੈਂ। ਹਾਂ ਸਹੀ ਆ, ਤੇ ਇੱਕ ਪਾਸੇ ਬਣਾ ਲਿਆ ਠੀਕ ਆ। ਤੂੰ ਤੇ ਲੱਗਾ ਪੂਰਾ ਵਿਹੜਾ ਹੀ ਪਾਰਕ ਬਣਾਉਣ। ਅੱਬੂ ਆ ਵੀ ਪਲਸਤਰ ਕਰਨ ਲੱਗ ਪਏ ਆ। ਸਰਫਰਾਜ ਦੇ ਨਾਲ ਤਬਾਰ ਨਹੀਂ ਹੈਗਾ, ਤਾਂ ਕਰਕੇ ਫਿਰ ਕਹਿੰਦੇ ਵੀ ਦੱਸਿਆ ਵੀ ਇਹ ਵੀ ਕਰ ਲਈਦਾ ਹੈ, ਇਹ ਵੀ ਕਰ ਲਈਦਾ ਸਰਫਰਾਜ। अस्सलाम वालेकुम जी, की हाल चाल आ? उम्मीद करते हैं वधिया होवोगे। वेलकम है जी तुहाडे अपने डेरे वाले दे व्लॉग 'च। ते अज दा व्लॉग करते हैं स्टार्ट, ते दिखाने तुहानूं अपनी रूटीन कि अपना दिन किहो जिहा लंघदा ते आपां की करदे हां। व्लॉग देखियो जी पूरा, इंशाल्लाह तुहानूं अच्छा लगूगा, तुहानूं आऊगा मज़ा। ते अलहमदुलिल्लाह दिन बड़ा ज़्यादा सोहना लगा होया। सवेर दा टाइम आ ते हले जिहड़ा सूरज है ना वो बाहर नहीं आया, हले चिरा नहीं विखाया सूरज। ते इधर जी माशाअल्लाह गावां फिरदियां पईयां वा ਤੇ ਪੱਠੇ ਛੱਠੇ ਖਾ ਰਹੀਆਂ ਵਾ। ਚਵਾਈ ਹੋ ਗਈ ਆ ਆਖਰੀ ਗਾਂ ਸੀ ਤੇ ਇਸ ਟਾਈਮ ਖਾ ਰਹੀ ਆ ਜੀ ਪੱਠੇ। ਆਪਾਂ ਵੀ ਆਪਦੀ ਵਰਦੀ ਜਿਹੜੀ ਆ ਲਈ ਆ ਬਦਲ। ਤੁਸੀਂ ਕਹਿਣਾ ਪਰ ਮੇਰੀ ਰਾਤ ਨੂੰ ਸੌਂ ਹੀ ਇਦਾਂ ਗਿਆ, ਲੇਕਿਨ ਨਹੀਂ ਭਾਈ ਵਰਦੀ ਬਦਲੀ ਆ। ਤੇ ਆ ਬਾਹਾਂ ਛਾਵਾਂ ਹੀ ਮੈਨੂੰ ਮੇਰੀਆਂ ਗਵਾਚੀਆਂ ਹੀ ਹੋਣ ਲੱਭੀਆਂ, ਪਰ ਲਿਬੜੀਆਂ ਬੜੀਆਂ। ਲਓ ਜੀ ਇੱਧਰ ਸੈਮ ਜਾ ਰਿਹਾ ਵਾ ਗੋਹੇ ਵਾਲੀਆਂ ਰੇੜੀਆਂ ਲੈ ਕੇ। ਸਵੇਰ ਦਾ ਟਾਈਮ ਤੇ ਸਵੇਰੇ ਕਹਿੰਦਾ ਵੀ ਚੱਕ ਦਈਏ। ਮੈਨੂੰ ਕਹਿੰਦਾ ਵੀ ਤੂੰ ਲਿਆ ਦੇ ਪੱਠੇ ਤੇ ਮੈਂ ਚੱਕਦਾ ਗੋਇਆ। ਮੈਂ ਕਿਹਾ ਵੀ ਚਲੋ ਭਾਈ ਸਹੀ ਹੋ ਗਿਆ। ਮੈਂ ਇਹਨੂੰ ਕਿਹਾ, ਮੈਂ ਕਿਹਾ ਮੈਂ ਗੋਇਆ ਚੱਕਦਾ, ਤੂੰ ਪੱਠੇ ਚੱਕ ਲਿਆ। ਉਹਨੇ ਕਿਹਾ ਨਹੀਂ ਮੈਂ ਨਹੀਂ। ਮੈਂ ਕਿਹਾ ਚਲੋ ਅੱਲਾ ਦੀ ਖੈਰ, ਕੋਈ ਰੌਲਾ ਨਹੀਂ। ਲਓ ਜੀ ਇਹਨਾਂ ਨੂੰ ਛੱਡ ਦਈਏ ਜਾਂਦੇ ਹੋਏ, ਕਿਉਂਕਿ ਇਹ ਨਾ ਪਤਾ ਨਹੀਂ ਮਤਲਬ ਰੱਬ ਦੀ ਕੁਦਰਤ ਆ। ਇਹਨਾਂ ਨੂੰ ਪਤਾ ਕਿ ਡੇਲੀ ਇਹਨਾਂ ਨੂੰ ਮੈਂ ਛੱਡਦਾ ਵਾਂ। ਮੈਂ ਜਦੋਂ ਬਾਹਰ ਆਉਂਦਾ ਵਾਂ ਆ ਕੇ ਬੋਲਦਾ ਵਾਂ, ਮੋਸਟਲੀ ਮੈਂ ਜਦੋਂ ਵਲੌਗ ਸ਼ੁਰੂ ਕਰਦਾ ਵਾਂ ਤੇ ਉਦੋਂ ਨਾ ਇਹ ਬੋਲਣ ਲੱਗ ਜਾਂਦੀਆਂ, ਉਦੋਂ ਇਹ ਛਾਲਾਂ ਮਾਰਨ ਲੱਗ ਜਾਂਦੀਆਂ। ਇਹਨਾਂ ਨੂੰ ਪਤਾ ਲੱਗ ਜਾਂਦਾ ਪਤਾ ਨਹੀਂ ਵੀ ਸਾਨੂੰ ਖੋਲਣ ਆਇਆ ਇਹ ਹੈ। ਤੇ ਮਤਲਬ ਦੇਖ ਲਓ ਹਿਸਾਬ ਕਿਤਾਬ, ਰੱਬ ਦੀ ਕੁਦਰਤ ਆ। ਆਵਾਜ਼ ਪਛਾਣਦੀਆਂ ਪੂਰੀ ਇਹ ਹੈ। ਚਲੋ ਜੀ ਆਓ ਜੀ ਬੱਚੋ ਤੁਸੀਂ ਵੀ ਬਾਹਰ। ਚਲੋ ਆ ਜਾਓ ਚਲੋ ਦੋਸਤੋ, ਚਲੋ ਦੋਸਤੋ, ਚਲੋ ਸ਼ਾਬਾਸ਼। ਗਈਆਂ ਨਹੀਂ ਸਪੀਡ ਜੀ ਮਾਰ ਕੇ ਜਾਂਦੀਆਂ ਹੁੰਦੀਆਂ। ਓਕੇ ਚਲੋ ਠੀਕ ਹੈ ਚੌਧਰੀ, ਚੱਲ ਸ਼ਾਬਾਸ਼। ਕੁਕੜੀ ਵੀ ਇੱਧਰ ਧਰਨੇ ਤੇ ਬੈਠੀ ਹੋਈ ਆ। ਤਕਰੀਬਨ 15 ਤੋਂ 16 ਦਿਨ ਹੋ ਗਏ, 16 ਤੋਂ ਜ਼ਿਆਦਾ ਹੀ ਹੋ ਗਿਆ ਮੇਰਾ ਖਿਆਲ। ਤੇ ਦੇਖੋ ਹੁਣ ਕੀ ਬਣਦਾ ਇਹਦਾ, ਕਿਉਂਕਿ ਦਿਨ ਤਾਂ ਤਕਰੀਬਨ ਕਾਫੀ ਹੋ ਗਏ ਆ। 2-3 ਦਿਨ ਹੀ ਤਕਰੀਬਨ ਮੇਰੇ ਹਿਸਾਬ ਨਾਲ 2-3 ਦਿਨ ਕੀ ਤੇ ਬੱਚੇ ਕੱਢਦੀ ਆ, ਲੇਕਿਨ ਗਰਮੀ ਵੀ ਪਈ ਆ। ਤੇ ਉਸ ਤੋਂ ਬਾਅਦ ਮੇਰਾ ਖਿਆਲ ਦਿਨ ਵੀ ਥੋੜਾ ਜ਼ਿਆਦਾ ਹੋਏ ਆ, ਮਤਲਬ 17-18 ਤੇ ਕਨਫਰਮ ਜੇ ਲੱਗਦਾ ਵੀ ਹੋ ਗਏ ਆ। ਬਾਕੀ ਅੱਲਾ ਸੋਹਣਾ ਖੈਰ ਸੁੱਖ ਰੱਖੇ, ਰੱਬ ਕਰਮ ਕਰੇ, ਬੱਚੇ ਵਾਹਵਾ ਨਿਕਲੇ ਹੋਣ, ਵਧੀਆ ਨਿਕਲੇ ਹੋਣ, ਫਿਰ ਤਾਂ ਆਊਗੀ ਚੱਸ। ਤੇ ਬੱਚਾ ਆਪਣਾ ਉਹ ਖੜਾ ਵਾ ਜੀ ਮਾਸ਼ਾਅੱਲਾ। ਕੱਲ ਬਿਮਾਰ ਸੀ ਬੱਚਾ, ਥੋੜਾ ਜਿਹਾ ਵੀਕ ਜਿਹਾ ਫੀਲ ਹੋ ਰਿਹਾ, ਲੇਕਿਨ ਮਾਸ਼ਾਅੱਲਾ ਹੁਣ ਠੀਕ ਆ, ਸਿਹਤ ਤਬੀਅਤ ਠੀਕ ਆ। ਪੱਠੇ ਨਾਲ ਖਾ ਰਿਹਾ ਉਹਨਾਂ ਦੇ ਜਿੱਥੇ ਬਾਕੀ ਖਾ ਰਿਹਾ। ਅਲਹਮਦੁਲਿਲਾ, ਰੱਬ ਦਾ ਸ਼ੁਕਰ ਆ ਵੀ ਰੱਬ ਨੇ ਇਹਨੂੰ ਤੰਦਰੁਸਤੀ ਦਿੱਤੀ। ਤੇ ਸੈਮ ਸਾਹਿਬ ਤੁਸੀਂ ਫਿਰ ਕਰ ਲਓ ਹੈ, ਤੇ ਮੈਂ ਹੋਇਆ ਵਾਂ ਹੈ ਚੱਕ ਲਿਆਵਾਂ ਪੱਠੇ। ਠੀਕ ਆ, ਮੌਸਮ ਬੜਾ ਸੋਹਣਾ ਲੱਗਾ ਹੋਇਆ ਵਾ, ਬੱਦਲਵਾਈ ਜੀ ਹੋਈ ਆ। ਲੋ ਜੀ ਪੱਠੇ ਲੈ ਆਂਦੇ ਅੱਜ ਟਾਈਮੋ ਟਾਈਮ ਹੀ ਜਾ ਕੇ। ਤੇ ਮਜ਼ੇ ਦੀ ਗੱਲ ਆ ਭਾਈ ਵੀ ਅੱਜ ਬਸੰਤੀ ਨਹੀਂ ਹੈਗੀ, ਅੱਜ ਬਸੰਤੀ ਦੀ ਭੈਣ ਹੀ ਬਸੰਤਾ ਭਰਾ, ਅੱਜ ਬਸੰਤ ਹੈ। ਤੇ ਹੁਣ ਤਾਂ ਤਰਾਜ ਕੋਈ ਨਹੀਂ ਨਾ ਵੀਰਾਂ ਨੂੰ, ਕਹਿੰਦੇ ਸੀ ਵੀ ਉਹਦੀ ਥਾਂ ਤੇ ਆਪ ਲੱਗੋ, ਆਪ ਨਹੀਂ ਲੱਗਾ ਫਿਰ ਮੈਂ ਆ ਲੈਣ ਤੇ। ਮੈਂ ਤਾਂ ਲੱਗਾ ਸੀ ਸੈਮ ਵਾਲਾ ਜੌਨ ਸੀਨਾ ਪਾਉਣ, ਸੈਮ ਨਹੀਂ ਮੰਨਿਆ। ਕਹਿੰਦਾ ਵੀ ਰੇੜੀ ਉਛਾਲਦਾ ਆਊਗਾ, ਜ਼ੋਰ ਬੜਾ ਭੱਜਦਾ ਬੜਾ ਉਹਦੇ ਵਿੱਚੋਂ, ਕਹਿੰਦਾ ਪੱਠੇ ਖਿਲਰ ਜਾਣੇ ਆ। ਭਾਨੂੰ ਬੰਬ ਹੈ ਬੰਬ ਭੰਦਣੇ ਉਹਨੇ, ਉਹ ਜ਼ੋਰ ਬੜਾ ਅਸਲ ਚ, ਤਾਂ ਕਰਕੇ ਮੈਂ ਉਹਦਾ ਸੋਚਣ ਡਿਆ ਸੀ। ਮੈਂ ਕਿਹਾ ਵੀ ਸਿਆਲੇ ਜਦੋਂ ਪਿੰਨੀਆਂ ਤੇ ਪਜੂਰੀਆਂ ਹੁੰਦੀਆਂ ਬੜਾ ਮਾਹੌਲ ਬਣਦਾ। ਉਦੋਂ ਲੱਗਦਾ ਵੀ ਬੜੇ ਸਹੀ ਥਾਂ ਤੇ ਪਤਾ ਟਿਕਾਣੇ ਤੇ ਜੰਮੇ ਆ। ਕਦੇ ਬਾਹਰ ਅੰਦਰ ਹੁੰਦਾ, ਕਦੇ ਗੋਰੀ ਦੇ ਹੱਥੇ ਚੜੇ ਹੁੰਦੇ ਤੇ ਪਿੰਨੀਆਂ ਕਿੱਥੇ ਹੋਣੀਆਂ ਸੀ ਹੈ। ਪਰ ਜਦੋਂ ਗਰਮੀਆਂ ਨੂੰ ਸੀਰੀ ਭਜਦਾ
ਉਦੋਂ ਬੰਦਾ ਕਹਿੰਦਾ ਕਿ ਗਲਤ ਥਾਂ ਤੇ ਫਸੇ ਹੈ ਸਾਰੇ ਆ ਗਏ ਰੇੜੀ ਵੱਡੀ ਆ ਰੇੜੀ ਠੀਕ ਆ ਵੱਡੀ ਰੇੜੀ ਤੈਨੂੰ ਬਹੁਤਾ ਪਤਾ ਮੈਂ ਲਾਦਾ ਰੋਜ਼ ਇਹ ਲੱਗੂ ਆਪੇ ਟੂਟਾ ਲੈਣਾ ਸਾਰਾ ਕੁਝ ਵੇਖਿਓ ਹੈ ਇਹ ਪੱਕੀ ਆ ਪੱਕੇ 2-4 ਹੀ ਆ ਇਹ ਭਾਈ ਉਹ ਧੂ ਲੈਂਦੀਆਂ ਇੱਥੋਂ ਹੀ ਆਹ ਨਾ ਮਾਸ਼ਾਅੱਲਾ ਉਹ ਇੰਤਜ਼ਾਰ ਕਰ ਰਹੀ ਹੈ ਕਿਹੜਾ ਟਾਈਮ ਹੋਵੇ ਤੂੰ ਲਾ ਕੇ ਪਾਸੇ ਹੋਵੇਂ ਤਾਂ ਅਸੀਂ ਜੁੜੀਏ ਹਾਂ ਮੈਂ ਅਗਲੇ ਦਿਨ ਪੱਠੇ ਕੁਤਰਨ ਦੇ ਉਹਨੇ ਟਾਂਡਾ ਹੀ ਖਿੱਚ ਲਿਆ ਮੇਰੇ ਤੋਂ ਉਹ ਦੂਜਿਆਂ ਨੇ ਜਾ ਵੀ ਚੌਧਰੀ ਦੇ ਆ ਧਰਮਿੰਦਰ ਨੂੰ ਫੜਾਇਆ ਲੋ ਜੀ ਪੱਠੇ ਲਾਤੇ ਆ ਬਤਖਾਂ ਨੂੰ ਨਾ ਪਾਪੂ ਦਿੱਤਾ ਵਾ ਬਾਪੂ ਨੇ ਖਾਧੀ ਜਾਂਦੀਆਂ ਇੱਧਰ ਹੁਣ ਹੈ ਰੇਤਾ ਵੈਸੇ ਆਪਣੀ ਮਾਸ਼ਾ ਜਿਹੜੀ ਆਈ ਆ ਵੇਖ ਕਿੱਥੋਂ ਤੱਕ ਖਲਾਰ ਪਿਆ ਸੈਮ ਸਾਹਿਬ ਹੈ ਇਥੋਂ ਚੁਕਵਾਵਾਂਗੇ ਅੱਜ ਇੱਧਰ ਕਹਿੰਦੇ ਕੌਣ ਆਇਆ ਵਾ ਸੁਣਾਓ ਚਾਚਾ ਜੀ ਕੀ ਹਾਲ ਚਾਲ ਜੇ ਤਬੀਅਤ ਸਿਹਤ ਐਨ ਵੱਲ ਮਾਸ਼ਾਅੱਲਾ ਬੱਕਰੀਆਂ ਦੀ ਰਿਜਕ ਰੋਟੀ ਦਾ ਹੋ ਰਿਹਾ ਕੰਮ ਹੀਲਾ ਹੈ ਸੁਣਾਓ ਵਧੀਆ ਲੋ ਜੀ ਚਾਚੇ ਨੂੰ ਮਾਸ਼ਾਅੱਲਾ ਕੱਲ ਸੱਦਿਆ ਸੀ ਤੇ ਅੱਜ ਆਇਆ ਹੈ ਚਾਚਾ ਤੁਹਾਨੂੰ ਤਾਂ ਅਸੀਂ ਤਾਂ ਸੱਦਿਆ ਸੀ ਵੀ ਆਪਣਾ ਸੀਲਿੰਗ ਸੂਲਿੰਗ ਦਾ ਤਕਰੀਬਨ ਲੱਗ ਹੀ ਚੱਲਾ ਜਾਂ ਲੱਗ ਗਿਆ ਸਮਝੋ ਹਾਂ ਤੇ ਇਹ ਆ ਵੀ ਰੰਗ ਰੁੰਗ ਤਾਂ ਸਾਨੂੰ ਲਿਖ ਕੇ ਦੇ ਦਿਓ ਵੀ ਕਿਹੜਾ ਲਾਉਣਾ ਕੀ ਕਰਨਾ ਆਹੋ ਉਹ ਮਾਲ ਸ਼ਾਲ ਜਿਹਾ ਲਿਖ ਦਿਓ ਕਦੇ ਪਤਾ ਪੁਤਾ ਕਰੀਏ ਲੋ ਜੀ ਆਸ਼ਰ ਸਾਹਿਬ ਆ ਗਏ ਸੁਣਾਓ ਕੀ ਹਾਲ ਚਾਲ ਜੇ ਠੀਕ ਹੋ ਅਲਹਮਦੁਲਿਲਾ ਲੈ ਜਾਓ ਸਰਫਰਾਜ਼ ਸਾਹਿਬ ਮਿਹਰਬਾਨੀ ਜੇ ਤੁਸੀਂ ਪਧਾਰੇ ਹੋ ਬੜੀ ਮਿਹਰਬਾਨੀ ਸ਼ੁਕਰੀਆ ਸਰ ਕਦੇ ਮੂੰਹ ਵਿਖਾਤਾ ਇਹਨੇ ਵੀ ਆ ਮਗਰ ਸਾਡੇ ਚੰਨ ਖੜੇ ਆ ਚਾਚੇ ਹੁਣੇ ਚਾਚਾ ਜੀ ਮਾਸ਼ਾਅੱਲਾ ਕਿੱਦਣ ਤੋਂ ਆ ਰਹੇ ਹੋ ਅੱਲਾਹ ਕਰੇ ਖੈਰ ਇਹ ਪਰਸੋਂ ਪੱਕਾ ਕਿ ਪਰਸੋਂ ਉਦਾਂ ਹੀ ਅੱਲਾਹ ਖੈਰ ਕਰੇ ਪਰਸੋਂ ਚਾਚਾ ਜੀ ਨੇ ਬੋਲਿਆ ਕਿ ਮੈਂ ਪਹਿਲਾਂ ਗੱਲ ਨਹੀਂ ਕੋਈ ਕਰਨੀ ਕੋਈ ਠੇਕਾ ਨਹੀਂ ਕੋਈ ਕਮਿਟਮੈਂਟ ਨਹੀਂ ਪਹਿਲਾਂ ਉਹਨਾਂ ਕਿ ਇੱਕ ਰੂਮ ਤਿਆਰ ਕਰਕੇ ਦੇਣਾ ਉਸ ਤੋਂ ਬਾਅਦ ਤੁਹਾਨੂੰ ਰੂਮ ਆਵੇ ਪਾਸ ਤੁਸੀਂ 50 ਬੰਦਿਆਂ ਨੂੰ ਵਿਖਾ ਲੈਣਾ ਉਸ ਤੋਂ ਬਾਅਦ ਚਾਚਾ ਜੀ ਤੁਸੀਂ ਕੰਮ ਕਰਾ ਸਕਦੇ ਅੱਛਾ ਉਹ ਐਦਾਂ ਹਾਮੀ ਕਿਉਂ ਨਹੀਂ ਭਰਦਾ ਨਾ ਇਸ ਤਰ੍ਹਾਂ ਅੱਛਾ ਚਾਚਾ ਕਹਿੰਦਾ ਸਾਡਾ ਹੈਗਾ ਤਲਕ ਇਸ ਘਰ ਨਾਲ ਇਸ ਕਰਕੇ ਜੇ ਤੁਹਾਨੂੰ ਕੰਮ ਪਾਸ ਨਾ ਆਵੇ ਐਂਡ ਤੇ ਆਪਣਾ ਰੌਲਾ ਬਣੇ ਉਸ ਤੋਂ ਚੰਗਾ ਕਿ ਆਪਾਂ ਪਹਿਲਾਂ ਹੀ ਸਾਰੀ ਗੱਲ ਪਹਿਲੇ ਕਲੀਅਰ ਕਰ ਲਈਏ ਹਾਂ ਨਹੀਂ ਸਹੀ ਆ ਕੋਈ ਮਸਲਾ ਨਹੀਂਗਾ ਸਾਨੂੰ ਤੁਹਾਡਾ ਕੰਮ ਪਾਸ ਹੀ ਪਾਸ ਆ ਤੁਸੀਂ ਅੰਦਰ ਲਾ ਕੇ ਨਾ ਅਗਲੇ ਨੂੰ ਆਪੇ ਸ਼ੁਰੂ ਹੋ ਜਾਣਾ ਸਾਡਾ ਪਾਸ ਹੀ ਆ ਪਹਿਲੇ ਤੁਹਾਨੂੰ ਕਹਿਤਾ ਸੀ ਹਾਂ ਕਿਉਂਕਿ ਸਾਨੂੰ ਪਤਾ ਵਾ ਸਾਰੇ ਡੇਰੇ ਤੇ ਚਾਚਾ ਰੰਗ ਤੁਸੀਂ ਕਰਨਾ ਹੈ ਲੇਕਿਨ ਗੱਲ ਮੈਂ ਚਾਚੇ ਨੂੰ ਇੱਕ ਕਹੀ ਆ ਚਾਚਾ ਕੀ ਕਹੀ ਭਲਾ ਕਿਹੜੀ ਪੈਸਿਆਂ ਵਾਲੀ ਨਹੀਂ ਉਹ ਕੋਈ ਮਸਲਾ ਨਹੀਂ ਆਉਂਦੇ ਤੇ ਮੈਂ ਕਿਹਾ ਚਾਚਾ ਪੈਸੇ ਨਹੀਂ ਮੈਨੂੰ ਪੁੱਛਣੇ ਤੇ ਨਿਆਉਂਦੇ ਵਾਲੇ ਦਿਨ ਜਿੱਦਣ ਵੀ ਆਪਣਾ ਵਿਆਹ ਹੋਇਆ ਵੀ ਜਿਹੜਾ ਰਿਸੈਪਸ਼ਨ ਤੇ ਨਹੀਂ ਪਏ ਉਹ ਲਿਫਾਫਾ ਦਿੰਦੇ ਹੁੰਦੇ ਮੈਂ ਕਿਹਾ ਚਾਚਾ ਵੀ ਕਾਪੀ ਪੈਨਸਲ ਲੈ ਕੇ ਬਹਿਣੀ ਆ ਜਦੋਂ ਤੇਰੇ ਪੈਸੇ ਹੋ ਗਏ ਪੂਰੇ ਉੱਠ ਕੇ ਕਾਪੀ ਸਾਨੂੰ ਦੇ ਕੇ ਚੱਲ ਜਾਣਾ ਵੀ ਮੇਰੇ ਪੂਰੇ ਆ ਚੌਧਰੀ ਹੁਣ ਆ ਨਿਉਂਦਾ ਸਾਂਭ ਲੋ ਹੁਣ ਹੈ ਅੱਲਾ ਖੈਰ ਕਰੇ ਮਿਲਦੇ ਆ ਪਰਸੋਂ ਹਾਂ ਤੇ ਪੱਠੇ ਪੁੱਠੇ ਵੱਢ ਲੈ ਫਿਰ ਹੈ ਚਲੋ ਅੱਲਾ ਖੈਰ ਕਰੇ ਚੱਕੋ ਓਕੇ ਚਾਚਾ ਜੀ ਸਲਾਮ ਅਲੈਕਮ ਤੇ ਲੋ ਜੀ ਮਾਸ਼ਾਅੱਲਾ ਇੱਧਰ ਹੋ ਗਿਆ ਕੰਮ ਸ਼ੁਰੂ ਅੱਜ ਬੜੀ ਗੱਲ ਆ ਫਾਕਾ ਆਇਆ ਤੇ ਆ ਕੇ ਕੰਮ ਸ਼ੁਰੂ ਕਰਨ ਲੱਗੇ ਆ ਸਰਫਰਾਜ਼ ਸੁਣਾਓ ਜੀ ਮੈਂ ਠੀਕ ਸਰਫਰਾਜ਼ ਤੂੰ ਮੈਨੂੰ ਬੜਾ ਦੁੱਖ ਦਿੱਤਾ 3 ਦਿਨਾਂ ਤੋਂ ਕਾਤੋਂ ਆਇਆ ਨਹੀਂ ਬੰਦੇ ਤੈਨੂੰ ਲੱਭਦੇ ਰਹੇ ਕੱਲ ਤੂੰ ਲੱਭਾ ਨਹੀਂ ਯਾਰ ਅੱਛਾ ਨਹੀਂ ਅੱਜ ਵਾਲੇ ਕਿੱਥੇ ਵਗਾਇਆ ਫਿਰ 10 ਉਹਨਾਂ ਕੇ ਆ ਗਿਆ ਬੰਦਾ ਯਾਰ ਬੰਦੇ ਕੱਲ ਲੱਭਦੇ ਰਹੇ ਤੈਨੂੰ ਓਏ ਅਫਾਓ ਲੱਭਦਾ ਰਿਹਾ ਇਸ਼ਫਾਕ ਅੱਛਾ ਕਹਿੰਦੇ ਹੈ ਨਹੀਂ ਆ ਹੈ ਨਹੀਂ ਗਾ ਜੀ ਸਰਫਰਾਜ਼ ਹੈ ਨਹੀਂ ਸਰਫਰਾਜ਼ ਹੈ ਨਹੀਂ ਮਸਲਾ ਬਣਿਆ ਚਲੋ ਰੱਬ ਸੋਹਣਾ ਕਰਮ ਕਰੇ ਸਿਹਤ ਦੇਵੇ ਹੋਰ ਘਰ ਦੇ ਠੀਕ ਆ ਚਲੋ ਅੱਲਾ ਦਾ ਸ਼ੁਕਰ ਆ ਮਾਸ਼ਾਅੱਲਾ ਹੁਣੇ ਹੀ ਸ਼ੁਰੂ ਹੋਣਾ ਪਲਸਤਰ ਹਾਂਜੀ ਆ ਵਾਰ ਲਾ ਕੇ ਨਾ ਹਾਂ ਹਾਂ ਅੱਲਾ ਤੇਰੀ ਯਾਰ ਸਰ ਕੀ ਹਾਲ ਆ ਠੀਕ ਹੋ ਤਬੀਅਤ ਸੇ ਠੀਕ ਆ ਵਾਰੇ ਆ ਸਾਰਾ ਕੁਝ ਮਾਸ਼ਾਅੱਲਾ ਸਰ ਤਾਬੇਦਾਰ ਮਿਹਰਬਾਨੀ ਪਾਣੀ ਪੀ ਲੋ ਤੇ ਬਸ ਇਹ ਆ ਵੀ ਕੰਮ ਅੱਜ ਪਲਸਤਰ ਖਿੱਚ ਲਿਆ ਹੈ ਅੱਲਾ ਖੈਰ ਕਰੇ ਚਲੋ 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 ਲੋ ਜੀ ਇੱਧਰ ਹੋਣ ਲੱਗਾ ਆਸ਼ਰ ਦਾ ਵੀ ਕੰਮ ਸ਼ੁਰੂ ਆਸ਼ਰ ਵੀ ਫਸਿਆ ਪੂਰਾ ਹੈ ਆਸ਼ਰ ਕੀ ਕਰੀਏ ਹੁਣ ਤੁਹਾਡੀ ਮੁਹੱਬਤ 'ਚ ਫਸਣਾ ਪੈ ਗਿਆ ਹਾਏ ਅੱਛਾ ਆਸ਼ਰ ਮੈਨੂੰ ਮਿਲਿਆ ਸੀ 2022-23 ਚ ਸ਼ਾਇਦ ਇੰਨੇ ਸੀ ਮਤਲਬ ਸੁਣਦੇ ਤਾਂ ਤੁਸੀਂ ਪਹਿਲੇ ਤੋਂ ਆ ਗਾਣੇ 2019-20 ਤੋਂ ਜਦੋਂ ਪਹਿਲਾਂ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਫਿਰ 2022-23 ਚ ਆਸ਼ਰ ਇੱਥੇ ਆਇਆ ਹੁਣ ਆਸ਼ਰ ਨੂੰ ਇਹ ਨਹੀਂ ਸੀ ਪਤਾ ਵੀ ਕੰਮ ਆਪਣਾ ਵਾ ਕੰਮ ਭਾਈ ਦਾ ਹੋ ਰਿਹਾ ਇਹ ਨਹੀਂ ਸੀ ਪਤਾ ਹੈ ਹਾਂ ਨਹੀਂ ਤੇ ਆਸ਼ਰ ਨੇ ਆਪ ਆਉਣਾ ਸੀ ਮੈਨੂੰ ਨਹੀਂ ਸੀ ਪਤਾ ਭਰਾਵਾ ਵੀ ਤੁਸੀਂ ਇਹ ਕੰਮ ਕਰਦੇ ਹੋ ਜੇ ਮੇਰੇ ਜ਼ਿਹਨ 'ਚ ਹੁੰਦਾ ਇਹ ਪਤਾ ਦੱਸੇ ਤੁਹਾਨੂੰ ਚੇਤਾ ਨਹੀਂ ਰਿਹਾ ਯਾਰ ਫਿਰ ਭੁੱਲ ਜਾਂਦਾ ਉਹਦੇ ਵਾਸਤੇ ਮਾਜ਼ਰਤ ਪਤਾ ਕੀ ਆ ਰੌਲਾ ਇਹ ਆ ਵੀ ਨਹੀਂ ਜ਼ਿਹਨ 'ਚ ਰਹਿੰਦਾ ਅਕਸਰ ਔਕਾਤ ਨਹੀਂ ਜ਼ਿਹਨ 'ਚ ਰਹਿੰਦਾ
ਚਲੋ ਅੱਲਾ ਖੈਰ ਕਰੇ, ਰੰਗ ਵਾਲਿਆਂ ਨੇ ਆਏ ਨਾ ਪਰਸੋਂ ਤੋਂ, ਫਿਰ ਇਨਸ਼ਾਅੱਲਾ ਹਾਂਜੀ ਹਾਂਜੀ ਇਨਸ਼ਾਅੱਲਾ ਕਾਫੀ ਜ਼ਿਆਦਾ ਚੀਜ਼ਾਂ ਬਿਹਤਰ ਹੋ ਜਾਣਗੀਆਂ ਹੈ ਨਾ। ਹਾਂਜੀ ਬਹੁਤ ਸਾਰੀਆਂ ਹੀ ਬਿਹਤਰ ਹਾਂ ਤੁਸੀਂ ਵੀ ਕਰੋ ਕੰਮ, ਅੱਲਾ ਖੈਰ ਕਰੇ। ਸਰਫਰਾਜ ਭੱਜ ਕੇ ਲੋ ਜੀ, ਬਿਸਮਿਲ੍ਲਾ ਹੋ ਗਈ ਆ। ਕੰਧ ਨੂੰ ਪਾਣੀ ਲੱਗਣਾ ਸ਼ੁਰੂ ਹੋ ਗਿਆ ਤੇ ਆਹ ਕੰਧ ਬਸ ਉਹ ਉੱਤੇ ਥੋੜੀ ਜਿਹੀ ਟੈਲ ਰਹਿ ਗਈ ਆ, ਬਾਕੀ ਹੋ ਗਿਆ। ਕਹਿੰਦੇ ਵੀ ਪਲਸਤਰ ਕਰਨਾ ਸ਼ੁਰੂ ਤੇ ਇਹ ਭਾਈ ਛੇਤੀ ਨਾਲ ਪਾਣੀ ਲਾ ਦਿਓ। ਅਸੀਂ ਕਿਹਾ ਚਲੋ ਡਨ ਹੋ ਗਿਆ। ਧਰ ਕਰਦੀ ਏ ਕੰਧ ਨੂੰ ਪੂਰਾ ਬਣਾ ਸਵਾਰ ਕੇ। ਲੋ ਜੀ, ਮੌਸਮ ਵੀ ਬੜਾ ਸੋਹਣਾ ਬਣਿਆ। ਕਿਤੇ ਬੱਦਲ ਹੀ ਭਾਈ ਕੈਨੇਡਾ ਵਾਲੇ ਆਏ ਇੱਥੇ ਤੇ ਯਕੀਨ ਮੰਨ ਐ ਲੱਗਣ ਦਿਆ ਨਹੀਂ ਬੱਦਲ ਵੇਖ ਕੇ ਜਿਵੇਂ ਕੈਨੇਡਾ ਫਿਰਦੇ ਆ। ਹਾਂ ਬੱਦਲ ਤੂੰ ਆਪਦੇ ਪਿੰਡ ਦੀ ਤਰੀਕ ਕਰਨੀ ਆ, ਕਹਿੰਦਾ ਬੱਦਲ 7 ਦੇ ਆਏ ਆ। ਚਲ 50 ਜੀ ਫਿਰਦੇ ਆ ਬੱਦਲ ਕੈਨੇਡਾ ਵਾਲੇ, ਸਾਡੇ ਬੱਦਲ ਸਾਡੇ ਗੋਰੇ ਆ। ਆਹੋ ਇਧਰ ਮੱਝ ਖੁੱਲ ਗਈ ਆ ਤੇ ਇਹਨਾਂ ਦੀ ਬੰਨੀ ਨਾ ਰੋਜ਼ ਆਹਾ ਹੀ ਕੰਮ ਆ। ਕਿਉਂ ਜੱਟ ਸਾਹਿਬ? ਮੈਂ ਨਹੀਂ ਬੰਨੀ। ਹਾਂ ਸੈਮ ਨੇ ਬੰਨੀ ਆ। ਅੱਛਾ ਮੇਰੀ ਗੱਲ ਸੁਣ, ਅੱਜ ਹੀ ਖੁੱਲੀ ਆ, ਨਹੀਂ ਤਾਂ ਖੁੱਲਦੀ ਨਹੀਂ ਹੁੰਦੀ, ਮੁੜ ਕੇ ਸਾਡੇ ਕੋਲ ਨਹੀਂ ਖੁੱਲਦੀ ਹੁੰਦੀ। ਚੋਰ ਸਾਹਿਬ ਤੁਹਾਡੀ ਮੱਝ ਨਿਤ ਖੁੱਲਦੀ ਆ, ਤੁਸੀਂ ਮੰਨੋ ਚਾਹੇ ਨਾ ਮੰਨੋ। ਨਹੀਂ ਅੱਜ ਆਪਾਂ ਢਿੱਲੀ ਬੰਨੀ ਮੈਂ, ਕੱਲ ਇਹਦੇ ਕੋਲ ਖੁੱਲੀ, ਇਹਨੂੰ ਪੁੱਛ। ਮੈਂ ਮਾਂ ਜਦੋਂ ਮੇਰੀ ਖੁੱਲ ਗਈ ਤੇ ਆਂਦਾ ਬੰਨੀ ਤੇਰੀ ਖੁੱਲ ਗਈ, ਮੈਂ ਦੁਬਾਰਾ ਫੇਰ ਬੰਨਤੀ। ਹੂੰ ਫੇਰ ਉਹ ਖੁੱਲੀ ਫੇਰ ਖੁੱਲ ਗਈ ਰਾਤੀ। ਯਾਰ ਮੱਝ ਨਾ ਰਾਤ ਨੂੰ ਕਾਬੂ ਕਰਕੇ ਬੰਨਿਆ ਕਰੀਏ, ਕਿਉਂਕਿ ਅੱਲਾ ਦੀ ਸਪੁਰਦ ਉਹਨੇ ਕਰ ਦੇਣਾ ਆਲੇ ਦੁਆਲੇ ਜੋ ਪੌਦਾ ਲੱਗਾ ਹਨਾ। ਨਹੀਂ ਕਰਦੀ ਅੱਲਾ ਦਾ ਹੁਕਮ। ਅੱਲਾ ਦਾ ਹੁਕਮ। ਲਓ ਜੀ ਇੱਧਰ ਸੈਲਜ ਹੋ ਚਲਾ ਸ਼ੁਰੂ, ਲੱਗੇ ਆ ਪਾਉਣ। ਮੈਂ ਕਿਹਾ ਪਾ ਦਈਏ। ਮੌਸਮ ਮਾਸ਼ਾਅੱਲਾ ਬੜਾ ਸੋਹਣਾ ਵਾ ਅਲਹਮਦੁਲਿਲਾ। ਤੇ ਜੀ ਕਰਦਾ ਵਾ ਵੀ ਹਲਕੀ ਜਿਹੀ ਕਿਣਮਣ ਆਵੇ ਤੇ ਥੱਲੋਂ ਗਿੱਲਾ ਨਾ ਥਾਂ ਹੋਵੇ, ਏਦਾਂ ਵਾਲਾ ਜੀ ਕਰਦਾ ਵਾ ਰਾਤੀ ਆਈ ਸੀ। ਹੈ। ਆਹੋ ਲੇਕਿਨ ਇਹ ਤਾਂ ਹੋਣਾ ਨਹੀਂ ਨਾ। ਤੇ ਬੱਦਲ ਸਾਡੇ ਕੈਨੇਡਾ ਵਾਲੇ ਮਾਸ਼ਾਅੱਲਾ ਸਵੇਰ ਦੇ ਹੀ ਆ। ਤੇ ਚੋਰ ਸਾਹਿਬ ਪੱਟੋ ਇੱਕ ਹੋਰ ਤੇ ਚਕਾਓ ਮੈਨੂੰ। ਚਲੋ ਜੀ ਛਿਟੀਏ ਮਗਰੇ ਹੋਰ ਇੱਕ ਪੱਟ ਲਓ ਯਾਰ, ਤਗੜਾ ਜਿਹਾ ਕਰਕੇ। ਏਡਾ ਤਗੜਾ ਨਾ ਬੜਾ ਲੱਕ ਤੋੜ ਦਿਓ ਮੇਰਾ, ਪਰ ਉਦਾਂ ਪੱਟ ਲਓ ਤਗੜਾ। ਚਲੋ ਬਈ ਆਓ ਦੋਸਤੋ ਪੱਠੇ ਪਾਈਏ। ਚੱਲ ਬਈ। ਲਓ ਜੀ ਕੁਰਲੀਆਂ ਦੇ ਵਿੱਚ ਇੱਕ ਵਾਰੀ ਸਫਾਇਆ ਹੋਇਆ ਮਾਸ਼ਾਅੱਲਾ। ਇਸ ਵੇਲੇ ਝੜ ਜਾ ਹੋ ਜਾਂਦਾ ਵਾ। ਚੱਲ ਜੰਨੀ ਮੈਂ ਸਾਰਾ ਉਹ ਆ ਕੀ ਹਾਂ ਕੀਤਾ ਕੁਛ ਨਹੀਂ ਹੁੰਦਾ ਅਸਲ ਦੇ ਵਿੱਚ ਨਾ ਯਾਰ, ਉਹ ਇੱਕੋ ਪਾਸੇ ਜਮਾ ਹੋ ਗਿਆ। ਸਿਆਲੇ ਪਤਲਾ ਆਪ ਹੀ ਅੱਜ ਕੱਲ੍ਹ ਪਾ ਰਹੇ ਆ, ਕਿਉਂਕਿ ਮਾਲ ਨਾਲ ਸ਼ੌਕ ਨਾਲ ਚੱਕ ਨਹੀਂ ਰਿਹਾ, ਕਿਉਂਕਿ ਗਰਮੀ ਹੈਗੀ ਆ। ਤਾਂ ਸਿਆਲੇ ਵੀ ਮਾਸ਼ਾਅੱਲਾ ਚੰਗਾ ਸੁਥਰਾ ਗਰਮ ਹੁੰਦਾ ਵਾ, ਇਸ ਕਰਕੇ ਨਾ ਮਾਲ ਥੋੜਾ ਚੱਕਦਾ ਵਾ। ਲੇਕਿਨ ਉਸ ਹਿਸਾਬ ਨਾਲ ਫਿਰ ਥੋੜਾ ਹੀ ਪਾਈਦਾ, ਕਿਉਂਕਿ ਜ਼ਾਇਆ ਕਰਨ ਤੋਂ ਚੰਗਾ ਥੋੜਾ ਪਾ ਦੇ। ਲਿਆ ਜੱਟੂ ਹੁਣ ਲਿਆ ਮੱਝ, ਲਾਗਿਓ ਫੜ ਕੇ ਲਿਆ, ਲਾਗਿਓ ਕੋਲੋਂ ਕਰਕੇ ਫੜ। ਸੈਮ ਤੂੰ ਮਗਰਾ ਪਰ ਮੈਂ ਆਪੇ ਮੋੜ ਤੋੜ ਦੇਣਾ ਭਾਈ। ਮਰ ਜਾਣੀ। ਚੱਲ ਠੀਕ ਆ, ਜਾ ਹਾਂ ਇੱਕ ਸਾਈਡ ਨੂੰ ਬਹੁਤ ਜਾਂਦਾ ਜਾਂ ਗੰਡ ਬੂਟੀ ਨੂੰ, ਉਹ ਵੀ ਇਹਨੂੰ ਵੱਢ ਕੇ ਹੁਣ ਕਿਸੇ ਦਾ। ਬਸ ਤੂੰ ਇਹੀ ਕੰਮ ਕਰਨਾ ਕਿਸੇ ਦਿਨ। ਯਾਰ ਇਹਨਾਂ ਨੂੰ ਨਾ ਲੈ ਕੇ ਖੜੋਇਆ ਦੋਵੇਂ ਮਾਂ ਪੁੱਤ ਨੂੰ। ਚੱਲ ਕਰਮ ਵਾਲੀਏ ਚੱਲ। ਮਾਸ਼ਾਅੱਲਾ ਮੱਝ ਆਪਣੀ ਪੂਰੀ ਠੀਕ ਆ ਅਲਹਮਦੁਲਿਲਾ। ਬਸ ਲਾਏ ਪੈ ਜਵੇ ਹੁਣ। ਹੈ ਸੂਣ ਵਾਲੀ ਆ ਇਹ, ਲਾਗੇ ਲੱਗੀ ਖੜੀ। ਅੱਲਾ ਖੈਰ ਕਰੇ ਜੀ। ਉਹ ਜੱਟੂ ਬੰਨ ਵੇ ਕਾਲੀ ਬਹੁਤੀ ਆ ਤੇ ਕੰਮ ਮਤਲਬ ਨਹੀਂ ਹੁੰਦਾ ਨੀਗਾ ਹਨਾ। ਕਾਲਾ ਚੱਲਦਾ ਬਹੁਤਾ। ਮੈਨੂੰ ਪਾਉਂਦੀ ਅੱਛਾ ਆ ਜਾ ਫਿਰ, ਇਹ ਖੁੱਲ ਜਾਣੀ ਮੇਰਾ ਪੁੱਤ। ਆਪ ਹੀ ਖੋਲੂ। ਨਾਲਾ ਗੰਢ ਦਿੱਤੀ ਆ, ਇਹ ਨਿਕਲ ਜਾਣੀ ਆ ਮਿੰਟ ਮਾਰ ਕੇ। ਚੱਲ ਖੈਰ ਸਲਾਹ ਭਰੀਏ। ਚੱਲ ਆਵੇ ਆ ਗਿਆ ਜੀ ਗਾਓ। ਸਰਫਰਾਜ ਕਿੰਨਾ ਨੇ ਬੇੜੀ ਖੜਾ ਹੈ? ਵਾਹ ਲੋ ਜੀ ਮਾਸ਼ਾਅੱਲਾ। ਆਹ ਕੰਧ ਜਿਹੜੀ ਅੱਜ ਪਲਸਤਰ ਹੈ ਨਾ ਨਿਕਲ ਗਿਆ ਹੈ। ਸਾਜੀ ਉਹਦਾ ਕੀ ਆਪਾਂ ਕਰਨਾ ਅੱਜ, ਹੋਏਗੀ ਉਹ ਕਿ ਨਹੀਂ? ਅੱਲਾ ਖੈਰ ਕਰੇ। ਹੈ ਰਾਤ ਨੂੰ ਕਰ ਦੂੰਗਾ। ਰਾਤ ਨੂੰ ਵੀ ਕਰ ਦੂਗਾ। ਕਿਉਂ ਬੇਬੇ? ਵੈਸੇ ਉਹ ਆਪਸ ਦੀ ਗੱਲ ਆ। ਰਾਜੀ ਹੋ ਕਾਦੇ ਤੇ? ਇੱਥੇ ਆ ਜਿਹੜਾ ਵਿਹੜਾ ਬਣਵਾਇਆ ਤੁਸੀਂ? ਨਹੀਂ ਤੁਹਾਡੇ ਕਹਿਣ ਤੇ ਬਣਿਆ ਵਾ, ਫਿਰ ਨਾ ਕਿਉਂ ਵੀ ਮੈਂ ਤਾਂ ਕਿਹਾ ਹੀ ਨਹੀਂ ਸੀ। ਮੁੜ ਕੇ ਕਿਉਂ ਵੀ ਅਸ਼ਫਾਕ ਮੁੜ ਕੇ ਕਹਿਣ ਵੀ ਇਹ ਹੁਣ ਬੋਕਰ ਮਾਰਨੀ ਬੜੀ ਔਖੀ ਆ। ਹੈ ਸਾਰੇ ਬੋਕਰ ਮਾਰਨੀ ਉੱਥੇ ਇੱਥੇ ਨਾ ਵੱਜੂਗੀ। ਨਹੀਂ ਬੇਬੇ ਹੁੰਦਾ ਹੀ ਆ ਫਿਰ ਕਿਤੇ ਨਾ ਕਿਤੇ ਬੰਦਾ ਕਹਿੰਦਾ ਵੀ ਕਿਤੇ ਨਾ ਕਿਤੇ ਜਿੱਥੇ ਤਪੜੀਆਂ ਸਾਰੇ ਵੱਜਣੀਆਂ ਉੱਥੇ ਨਾਲੇ ਤੁਰਿਆ ਜਾਊਗਾ। ਵਿਹੜਾ ਤੇ ਹੁੰਦਾ ਹੀ ਹੁੰਦਾ ਵਾ, ਹਰ ਬੰਦੇ ਦਾ ਹੀ ਵਿਹੜਾ ਹੁੰਦਾ ਵਾ। ਬੇਬੇ ਹੁੰਦਾ ਵਾ। ਹਾਂ ਪਾਰਕ ਤੇ ਕੋਈ ਵੀ ਨਹੀਂ ਘਰੇ ਬਣਾ ਲੈਂਦਾ। ਚਲੋ ਪਾਰਕ ਦੇ ਬੇਬੇ ਦਿਵਾਲੇ ਆ, ਐਸਾ ਪਾਰਕ ਦੇ ਖਿਲਾਫ ਆ ਕਿ ਛੱਡ ਗੱਲ ਦਿਓ। ਨਹੀਂ ਖਿਲਾਫ ਨਹੀਂ ਮੈਂ। ਹਾਂ ਸਹੀ ਆ ਤੇ ਇੱਕ ਪਾਸੇ
ਪਾਸੇ ਬਣਾ ਲਿਆ ਠੀਕ ਆ, ਤੂੰ ਤੇ ਲੱਗਾ ਪੂਰਾ ਵਿਹੜਾ ਹੀ ਪਾਰਕ ਬਣਾਉਣ। ਤੇ ਇਹ ਇੱਕ ਵਿਹੜਾ ਪਾਸੇ 100 ਮਰਨ ਭੰਨ ਹੁੰਦਾ ਵਾ, ਬੰਦਾ ਮੰਜੀਆਂ ਢਾ ਲੈਂਦਾ ਗਰਮੀਆਂ ਨੂੰ। ਮੇਰੇ ਵਰਗੀ ਨਹੀਂ ਉੱਤੇ ਚੜ ਸਕਦੀ ਸੀੜੀਆਂ ਤੇ। ਬੇਬੇ ਜਿਵੇਂ ਦਾ ਕਿਹਾ ਉਵੇਂ ਦਾ ਹੀ ਕੀਤਾ, ਹੁਣ ਕੀ ਕਰ ਸਕਦੇ ਆ। ਨਹੀਂ ਤੇ ਸਹੀ ਕੀਤਾ ਹਨਾ, ਬਸ ਰਾਜੀ ਹੋ ਨਾ, ਗੱਲ ਇਹ ਆ। ਵੱਡਿਆਂ ਦੀ ਮੰਨੋ, ਠੀਕ ਹੈ ਜੀ, ਲਾਜ਼ਮੀ। ਲਾਜ਼ਮੀ। ਹਾਂ ਸਮਝ ਗਿਆ ਸ਼ਫਾਕ? ਹਾਂ, ਵੱਡਿਆਂ ਦੀ ਮੰਨਿਆ ਕਰ। ਅੱਜ ਦੂਜੀ ਕੰਧ ਵੀ ਕੱਢ ਦੀ ਫਿਰ। ਲਓ ਜੀ, ਮਾਸ਼ਾਅੱਲਾ ਕੰਮ ਹੋ ਗਿਆ। ਨਹੀਂ ਆ ਵਿਹੜੇ ਦੇ ਕਰਕੇ ਨਾ ਫਾਇਦਾ ਵਾਵਾ ਹੋ ਗਿਆ ਹੈ ਨਾ ਬੇਬੇ, ਸੋਹਣਾ ਲੱਗਦਾ ਘਰ, ਖੁੱਲਾ ਖੁੱਲਾ ਲੱਗਦਾ ਵਾ। ਜਦੋਂ ਵਿਆਹ ਹੋਣਾ ਤੇ ਬੁੜੀਆਂ ਨੱਚਣਾ ਕਿੱਥੇ, ਜਨਤੇ ਨੇ ਕਿੱਥੇ ਨੱਚਣਾ ਵਾ ਆ ਕੇ। ਉਹ ਇੱਥੇ ਇੱਧਰ ਅਸੀਂ ਹੁਣ ਲੋਕੀ ਕਹੂਗਾ ਘਰ ਬਣਾਇਆ ਤੇ ਬੁੜੀਆਂ ਬਾਹਰ ਹੀ ਕੱਢ ਦਿੱਤੀਆਂ। ਉਹ ਬਾਹਰ ਨਹੀਂ ਕੱਢੀਆਂ, ਉਹ ਇੱਥੇ ਅਸਲ ਦੇ ਵਿੱਚ ਅੱਡੀਆਂ ਸੋਜਣੀਆਂ, ਅੱਡੀ ਨਹੀਂ ਵੱਜਣੀ। ਰੌਲਾ ਇਹ ਆ। ਕਿਉਂ ਵੀ ਸਹੀ ਨਹੀਂ ਕਿਹਾ? ਸਹੀ ਕਿਹਾ ਨਾ? ਹਾਂ ਵੀ ਅੱਡੀ ਨਹੀਂ ਵੱਜਣੀ, ਅੱਡੀਆਂ ਸੋਜਣੀਆਂ। ਪਹਿਲੇ ਦਿਨ ਬੁੜੀਆਂ ਆਉਣੀਆਂ ਵਾ, ਉਹਦੇ ਆਪਾਂ ਪਤਾਸੇ ਦੇ ਦੇਣੇ ਆ, ਮੁੜ ਕੇ ਆਉਣੀਆਂ ਨਹੀਂ। ਆਪਾਂ ਬਾਹਰ ਰੂਟਾਵੇਟਰ ਫੇਰ ਦੇਣਾ। ਹਾਂ ਵੀ ਧੁੱਦਣ ਉੜਦੀ ਫਿਰੇ ਹੈ। ਨਹੀਂ ਆਪਾਂ ਇੱਥੇ ਕਲੀਨ ਵਿਛਾ ਦਾਂਗੇ, ਅੱਡੀ ਨਾ ਵੱਜੇ ਜਿਹੜੀ ਸੁੱਕੇ ਨਾ ਉਹਨਾਂ ਦਾ ਪੈਰ ਥੱਲੇ ਗੱਦੇ ਛੱਡ ਦਿਓਗੇ। ਕਾਹਤੋਂ ਗੱਲਾਂ ਕਰਵਾਉਣੀਆਂ ਹੈ ਫਿਰ ਫਰਾਜ਼, ਬਾਹਰ ਗੱਲਾਂ ਕਰਵਾਉਣੀਆਂ। ਆ ਮੈਨੂੰ ਨਹੀਂ ਪਤਾ, ਤੈਨੂੰ ਪਤਾ ਸਾਰਾ ਕੁਝ। ਘਰ ਬਣਾਇਆ ਤੇ ਤੇ ਲੋਕਾਂ ਨੂੰ ਬਾਹਰ ਹੀ ਕੱਢ ਦਿੰਦਾ, ਅਸੀਂ ਨੀ ਜਾਣਾ। ਪੈਸੇ ਲੈ ਕੇ ਫਿਰ ਉਹਨਾਂ ਨੂੰ ਭੱਜਣਾ ਹੁੰਦਾ ਨਾ। ਪਤਾਸੇ ਲੈ ਕੇ ਤੇ ਲਾਈ ਸਪੁਰਦ। ਮੈਂ ਤਾਂ ਅੱਗੇ ਬਦਨਾਮ ਆ, ਲੋਕੀ ਟੇਕਦਾ ਨਹੀਂ, ਭੱਜ ਜਾਂਦੇ ਸਾਰੇ। ਬੁੜੀਆਂ ਭੱਜ ਗਈਆਂ ਨੱਚਣ ਵਾਲੀਆਂ, ਤੇ ਅਸਲੇ ਬਦਨਾਮ ਹੋ ਜਾਣਾ। ਇਹ ਬੰਦਿਆਂ ਦਾ ਕੰਮ ਆ ਜੀ, ਆਹੋ ਇਹ ਬੰਦਿਆਂ ਦਾ। ਚਲੋ ਅੱਲਾ, ਤੇ ਹੈਗੇ ਯਾਰ ਬੇਲੀ ਬਥੇਰੇ ਆ। ਇਹ ਬੰਦੇ ਭੰਗੜਾ ਪਾਉਂਦੇ। ਉਹਨਾਂ ਨੂੰ ਤਾਂ ਪਾਉਣਾ ਹੀ ਪਾਉਣਾ ਬਈ। ਸ਼ਾਦੀ ਦੇ ਤਾਂ ਤੁਹਾਨੂੰ ਉਹ ਵੇਖ ਲਾ, ਲੋਸੜ ਚ ਕੱਢਣ ਲੱਗਾ। ਉਹ ਜਾਂਦੀ ਕਰਾ ਓਏ, ਅੱਗ ਲਾਉਣਿਆ। ਨਹੀਂ ਮਾਸ਼ਾਅੱਲਾ, ਤੈਨੂੰ ਆ ਕੇ ਕਿੱਡੀ ਸੋਹਣੀ ਲਾਉਣੀ ਆਉਂਦੀ। ਤੂੰ ਤਾਂ ਫੁੱਫੀ ਤੋਂ ਭੈੜਾ ਕੰਮ ਕਰਦਾ। ਇਹ ਕੋਈ ਗੱਲ ਹੀ ਏਦਾਂ ਦੀ ਤੂੰ ਕਿਹਾ ਜੀ ਉਹ ਬਾਹਰ ਦਾ ਜਾਣਾ। ਅੱਛਾ ਹਲੇ ਮੜਾ ਜਿਹਾ ਗੱਲ ਹੋਈ ਆ ਤੇ ਆਉਂਦਾ ਹੀ ਗੱਲ ਚੁੱਕ ਗਿਆ। ਕਿੱਡਾ ਤੂੰ ਤਿੱਖਾਂ ਵੇ। ਗੱਲ ਸਹੀ ਵੀ ਅੱਬੂ ਆਪ ਹੀ ਪਲਸਤਰ ਕਰਨ ਲੱਗ ਪਏ ਆ। ਸਰਫਰਾਜ ਦੇ ਨਾਲ ਤਬਾਰ ਨਹੀਂ ਹੈਗਾ, ਤਾਂ ਕਰਕੇ ਫਿਰ ਕਹਿੰਦੇ ਵੀ ਦੱਸਿਆ ਵੀ ਇਹ ਵੀ ਕਰ ਲਈਦਾ, ਹੈ ਇਹ ਵੀ ਕਰ ਲਈਦਾ ਸਰਫਰਾਜ ਹੈ। ਸਰਫਰਾਜ ਵੇ ਛਾਪ ਲੱਗਦੀ। ਨਹੀਂ ਭੰਨ ਦੀ, ਅੱਛਾ ਛਾਪ ਭੰਨਣ ਦੇ ਹੋ। ਇਹ ਭੱਜਦੀ ਨਹੀਂ। ਸਵੇਰੇ ਸਰਫਰਾਜ ਆਵੇਗਾ, ਆਪਾਂ ਬਹਿ ਕੇ ਸਿਰਫ ਸ਼ੁਗਲ ਵੇਖਣਾ ਹੈ। ਆਪਾਂ ਵੀਡੀਓ ਬਣਾਵਾਂਗੇ, ਇਹ ਕੰਮ ਕਰਨਗੇ। ਹੈ ਕਿਉਂ ਸਰਫਰਾਜ? ਸਰਫਰਾਜ ਠੇਕਾ ਮਾਰ, ਕਾਹਦਾ ਕਿਸੇ ਕੋਠੀ ਕਾਠੀ ਲਈਏ ਆਪਾਂ ਵੀ। ਉਹ ਢਾਉਣੀ ਨਹੀਂ ਭਰਾਵਾ, ਬਣਾਉਣੀ ਆ। ਹੁੰਦਾ। ਅੱਛਾ ਮੈਨੇ ਠੇਕਾ ਲਈਏ ਯਾਰ ਸਰਫਰਾਜ, ਸਹੀ ਨਹੀਂ ਕਹਿ ਰਿਹਾ? ਦੇਖਾ ਹੈਗਾ ਇਹਨਾਂ ਦੇ ਘਰ ਦੇ ਕੋਲ ਆ ਤਲਾਅ, ਹਾਂ ਉਹਦਾ ਪਾਣੀ ਪਰਾਂ ਨੂੰ ਕੱਢਣਾ। ਇਦਾਂ ਇਹ ਕੰਮ ਨਹੀਂ ਅਸੀਂ ਕਰ ਸਕਦੇ। ਪੈਣ ਹੀ ਨਹੀਂ ਦੇਣਾ ਤੇ ਕੱਢਣਾ ਤਾਂ ਬਾਅਦ ਹੀ ਕਰਨਾ। ਅਸੀਂ ਚਾਰ ਫੇਰੇ ਬੰਦ ਲਾ ਲੈਣੇ। ਅੱਛਾ ਉਹ ਪਰਾਂ ਨੂੰ ਜ਼ਮੀਨ ਆ, ਉਧਰ ਨੂੰ ਪਾਣੀ ਖਾਲਾ ਮਾਰਦੇ ਆ ਨਾ, ਪਾਣੀ ਕੱਢਣਾ। ਭਾਜੀ ਅਸੀਂ ਨਹੀਂ ਕੱਢ ਸਕਦੇ ਪਾਣੀ, ਇਦਾਂ ਦਾ ਕੋਈ ਕੰਮ ਨਹੀਂ ਕਰਨਾ ਸਾਨੂੰ। ਜੇ ਕੋਠੀ ਕਾਠੀ ਦਾ ਪਲਸਤਰ ਆ, ਕੋਈ ਛਾਪਾਂ ਲਾਉਣੀਆਂ ਵਾ, ਕੋਈ ਬਰੀਕੀ ਦਾ ਕੰਮ ਦੱਸ। ਰੰਗ ਦਾ ਰੇਗਾ ਕਰ ਲਾਂਗੇ, ਰੰਗ ਕਰ ਲਾਂਗੇ। ਰੰਗ ਕਰ ਲਾਂਗੇ, ਰੰਗ ਕਰ ਲਾਂਗੇ। ਹੈ ਆ ਸਿੱਟ ਦੇ ਪਰੇ, ਲੂਸਣ ਦੇ ਵਿੱਚ ਸਾਰਾ ਕੜਾਈ ਆ ਹੋ ਗਿਆ ਹੀ ਪਰੇ। ਇਹ ਲਾ ਉਹਨੂੰ ਪਤਾ ਪਿੱਛੋਂ ਨਾ ਵੀਡੀਓ ਬਣਦੀ ਕਿੱਦਾਂ ਛੰਡ ਛੰਡ ਮਾਰਦਾ। ਹਾਂ ਹਾਂ ਕੈਮਰਾ ਆਨ ਹੀ ਰੱਖਾਂ। ਮਾਰ ਦੇ ਹੋ ਗਿਆ ਪਰੇ। ਕਿਆ ਕਿੰਨਾ ਗਿਆ ਵਾ ਮਿੱਟਾ ਮਿੱਟਾ ਜਾਣਾ। ਚੱਲ 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 ਚੱਲ। ਲਓ ਜੀ ਆਪਣੇ ਘਰੇ ਸਾਰੇ ਕੰਮ ਸਿੱਖ ਰਹੇ ਮਾਸ਼ਾਅੱਲਾ। ਮੈਂ ਹੁਣ ਹੋਰ ਕੀ ਕਹਾਂ। ਸਿੱਖਣੇ ਤੇ ਸਿੱਖ ਹੋਰ ਕਿੱਥੇ ਸਿੱਖਣਾ। ਤੋਂ ਆਈ ਸੀ ਵਾਵਾ ਸਾਰੀ ਵਾਧੂ, ਤੇ ਅਸੀਂ ਕਿਹਾ ਵੀ ਇਹ ਕਿਤੇ ਕੰਮ ਆਉਣੀ ਚਾਹੀਦੀ ਹੈ। ਤੇ ਭਲੀ ਜਾਨੇ ਇਹਦਾ ਰੇੜੀ ਇਹ ਜਾਏਗੀ ਜੀ ਹੁਣ ਘੋੜੀ ਵਾਲੇ ਸਤੱਬਲ ਦੇ ਵਿੱਚ ਅੰਦਰ ਪਾਉਂਦੇ ਆ, ਤਾਂ ਕਿ ਉਹ ਲਿਬੜੇ ਨਾ ਤੇ ਇੱਕ ਸਕੂਨ ਨਾ ਰਵੇ। ਪਹਿਲਾਂ ਹੈ ਨਹੀਂ ਤਾਂ ਨਹੀਂ ਪਾਈ, ਹੁਣ ਆ ਗਈ ਆ, ਤੇ ਮੈਂ ਕਿਹਾ ਅੱਲਾ ਦੀ ਸਪੁਰਦ ਕਰਦੇ ਆ। ਇਹ ਚੱਕ ਕੇ ਨਾ 2 ਕਰੇੜੀਆਂ ਅੰਦਰ ਕਰੀਏ ਘੋੜੀ ਵਾਲੇ। ਸੈਮ ਨਾ ਮੇਰੇ ਨਾਲ ਹੋਇਆ ਲੜਿਆ ਤੇ ਗੁੱਸਾ ਕਰੀ ਖੜਾ ਵਾਵਾ ਜ਼ਿਆਦਾ। ਕਹਿੰਦਾ ਵੀ ਸਵੇਰੇ ਜਦੋਂ ਵੀ ਮੇਰਾ ਫੋਨ ਆ ਗਿਆ ਸਵੇਰੇ ਜਾਂ ਪਰਸੋਂ, ਕਹਿੰਦਾ ਮੈਂ BTS ਬਣਾਇਆ ਕਰਨੇ ਆ। ਜਦੋਂ ਕਹਿੰਦਾ ਕੈਮਰਾ ਤੇਰਾ ਨਹੀਂ ਔਨ ਹੋਇਆ ਕਰਨਾ, ਜੋ ਤੂੰ ਬੋਲਿਆ ਕਰਨਾ ਮੈਂ ਰਿਕਾਰਡ ਕਰਕੇ ਪਾਇਆ ਕਰਨਾ। ਨਹੀਂ ਲੜਾਈ ਕਿਸ ਗੱਲ ਦੀ ਆ ਯਾਰ?
ਆ ਯਾਰ ਕਸਮੇ ਏਡਾ ਤਪਦਾ ਇਹ ਬੰਦਾ, ਇਹਨੂੰ ਮੜਾ ਕੁਝ ਕਿਹਾ ਵਾ ਐ ਗਿਆ ਉੱਡਦਾ ਘਰੇ ਜਾ ਕੇ ਨਹਾ ਧੋ ਕੇ ਬੁਸ਼ਟ ਪੈਂਟ ਜੀ ਪਾ ਕੇ ਤੇ ਆ ਗਿਆ ਹੈ। ਅਰੇ ਤੋਂ ਕਿਨੇ ਹਿੰਡਣੀ ਆ, ਚੱਲ ਵੇ ਖੋਲ ਆ, ਚੱਲ ਖਿੱਚ ਰੇੜੀ ਹੁਣ ਫਿਰ ਇਦਾਂ ਦਾ ਕੁਛ ਨਹੀਂ ਨਾ ਕਰਨਾ, ਆਪਾਂ ਆਪਦਾ ਵਲੌਗ ਬਣਾਇਆ ਕਰਨਾ ਯਾਰ। ਕਿਹੜੇ ਮੈਂ ਕੀਤੇ ਕਿਹਾ ਕੀ ਤੈਨੂੰ ਮੈਨੂੰ ਦੱਸ ਮੜਾ ਜਾ ਗੱਲ ਕਿਹੜੀ ਹੋਈ ਆ। ਜੇ ਤੇ ਬੰਦਾ ਇਦਾਂ ਕਰੇ ਤੇ ਆਪਾਂ ਇਹਨੂੰ ਪੁੱਛਣਾ ਵੀ ਗੱਲ ਕੀ ਆ, ਰੌਲਾ ਕੀ ਵਿੱਚ, ਮਸਲਾ ਕੀ ਬਣਿਆ। ਉਹ ਜੇ ਇਦਾਂ ਕਰੂਗਾ ਤੇ ਫਿਰ ਮੈਂ ਵਿਚਲਾ ਮਸਲਾ ਦੱਸੂਗਾ। ਹੁਣ ਤੁਸੀਂ ਕਮੈਂਟ ਕਰਨੇ ਆ, ਵੋਟ ਕਰਨਾ ਇਸ ਗੱਲ ਨੂੰ ਵੀ ਵਿਚਲਾ ਮਸਲਾ ਦੱਸੀਏ ਜਾਂ ਨਾ, ਕਿਉਂਕਿ ਮਸਲਾ ਬੜਾ ਸੀਰੀਅਸ ਆ ਤੇ ਇਹ ਬੰਦਾ ਮੈਨੂੰ ਦੱਸਣ ਨਹੀਂ ਦੇ ਰਿਹਾ। ਇਹ ਇਸ ਟਾਈਮ ਗੁੱਸਾ ਕਰਦਾ ਵੀ ਤੂੰ ਭਾਈ ਇਹ ਗੱਲ ਵਲੌਗ 'ਚ ਨਹੀਂ ਦੱਸਣੀ। ਮੈਂ ਕਿਹਾ ਯਾਰ ਵੀ ਚੱਲ ਠੀਕ ਆ, ਭਰਾ ਮੇਰਾ ਨਿੱਕਾ ਮੈਨੂੰ ਕਿਹਾ ਵੀ, ਮੈਂ ਕਿਹਾ ਚੱਲ ਨਹੀਂ, ਮੈਂ ਕਿਹਾ ਬਾਕੀ ਵੀ ਸਾਰੇ ਵੱਡੇ ਵੀਰ ਭੈਣ ਭਰਾ ਵੇਖਦੇ ਆ, ਦੱਸਣਾ ਬਣਦਾ ਯਾਰ। ਹੋ ਸਕਦਾ ਕਿਸੇ ਦਵਾ ਦੀ ਲੋੜ ਪੈ ਜਾਵੇ, ਕਿਉਂ ਸਹਿਮਿਆ ਯਾਰ ਗੱਲ ਮੰਨਦਾ ਕਾਹਤੋਂ ਨਹੀਂ ਯਾਰ ਤੂੰ। ਯਾਰ ਮੈਂ ਸਿੱਟ ਦਿੰਨਾ ਵਾ, ਤੂੰ ਪਹਿਲਾਂ ਵੋਟ ਤਾਂ ਕਰਵਾ ਕਹਿ ਦਈਏ ਫਿਰ ਵੋਟ ਕਰਨ ਸਾਰੇ ਜਣੇ। ਲੋ ਜੀ ਸੈਮ ਨੇ ਇਜਾਜ਼ਤ ਦੇਤੀ, ਪਰਮਿਸ਼ਨ ਦੇਤੀ ਆ ਕਿ ਤੁਸੀਂ ਸਭ ਨੇ ਵੋਟ ਕਰਨਾ ਹੈ ਕਿ ਦੱਸਣਾ ਹੈ ਭਾਈ। ਮੈਂ ਵਾਅਦਿਆਂ ਦਾ ਪੱਕਾ, ਮੈਂ ਕੱਚਾ ਕੋਈ ਨਹੀਂ। ਆਪਾਂ ਵਾਅਦਾ ਨਿਭਾਉਣਾ ਹੈ। ਜੇ ਇਹਨੇ ਕਹਿਤਾ ਮੂੰਹ ਇਹਦੀ ਜ਼ਬਾਨ ਆ, ਤੁਸੀਂ ਵੋਟ ਕਰਨਾ ਵੀ ਰਾਜ ਦੀ ਗੱਲ ਦੱਸੋ, ਤੇ ਜੇ ਦੱਸੋ ਕਮੈਂਟ ਆ ਗਏ ਤੇ ਅੱਲਾ ਦੀ ਸਪੁਰਦ ਫਿਰ ਯਾਰ ਨੇ ਨਹੀਂ ਦੋਵਾਂ ਤਿੰਨਾਂ ਤੇ ਤੂੰ ਹੁਣ ਕੀ ਚਾਹ ਰਿਹਾ ਵੀ 1000 ਬੰਦਾ ਕਮੈਂਟ ਕਰੇ। ਚਲੋ ਭਾਈ ਵਾਵਾ ਜਿਹਨੇ ਕਮੈਂਟ ਕਰ ਦਿਓ ਤੇ ਫਿਰ ਦੱਸਾਂਗੇ। ਫਿਰ ਦੁਆਵਾਂ ਦੀ ਲੋੜ ਪੈਣੀ, ਮਸਾਲੇ ਮਸੂਲੇ ਵਿਛਾ ਲਿਓ ਹੈ, ਤਸਬੀਹ ਮਾਲਾ ਫੇਰਿਓ। ਹੋ ਸਕਦਾ ਦੁਆਵਾਂ ਦੀ ਬੜੀ ਜ਼ਿਆਦਾ ਲੋੜ ਆ ਮੇਰੇ ਭਰਾ ਨੂੰ, ਨਿੱਕੇ ਨੂੰ। ਅੱਲਾ ਖੈਰ ਕਰੇ, ਹੋ ਸਕਦਾ ਇਸ ਵਾਰੀ ਇਹ ਘਰੋਂ ਹੀ ਨਿਕਲ ਜਵੇ। ਓਏ ਯਾਰ ਇਹ ਨੀਵੀਂ ਪਾਈ ਹੈ। ਲਓ ਜੀ ਕਿੰਨੀਆਂ ਸਿੱਟਾਂ? 3 ਸਿੱਟ ਦਵਾਂ ਬਹੁਤ ਹੈ ਨਾ। ਸਿੱਟ ਦੇ ਸਿੱਟੀ ਇੱਕ ਸਾਈਡ ਤੇ ਜੀ, ਪੂਰਾ ਬਹੁਤਾ ਖਿਲਾਰਿਆ ਨੇ ਸਾਰਾ ਪਿੱਛੇ ਸਿੱਟ ਦੇਣ। ਚਲੋ ਠੀਕ ਆ। ਇਧਰਲੇ ਪਾਸੇ ਬੈਂਦੀ ਹੁੰਦੀ, ਇੱਧਰ ਸਿੱਟ ਦੇ। ਉਧਰ ਵੀ ਸਿੱਟ ਦਿੰਦਾ ਜਿੱਥੇ ਜਿੱਥੇ ਬਹੂਗੀ। ਆ ਵੇ ਹੁਣ ਖੜੋਤੀ ਬਾਂਦਰੀ ਐ ਨਹੀਂ ਬਾਂਦਰੋ ਨਹੀਂ ਅੰਬਰੇ ਨਹੀਂ ਲਾਡਾਂ ਪਿੱਟੀਏ ਚੈੱਕ ਕਰੀ ਸਕੂਨ ਨਾ ਪੱਠੇ। ਅੱਛਾ ਅੱਜ ਕੱਲ ਸਬੂਤੇ ਚੱਲ ਰਹੇ ਪੱਠੇ ਇਹਦੇ ਮਾਸ਼ਾਅੱਲਾ। ਉਹ ਖਾਂਦੀ ਨਹੀਂ ਦੂਜੇ ਸ਼ੌਂਕ ਨਾਲ, ਸਬੂਤੇ ਸ਼ੌਕ ਨਾਲ ਖਾਂਦੀ ਪੱਠੇ, ਕਿਉਂਕਿ ਹੁਣ ਆ 2 ਮਹੀਨੇ ਜਿਹੜਾ ਸੌਣ ਭੱਜ ਹੁੰਦਾ ਨਾ, ਘਾਹ ਚੰਗਾ ਖੁੱਲਾ ਹੋਣਾ। ਯਾਰ ਮੇਰਾ ਬੜਾ ਹੀ ਕਿਤੇ ਜੀ ਕਰਦਾ, ਤੈਨੂੰ ਸਹੀ ਦੱਸਾਂ। ਕੀ ਅੰਬਰ ਨੂੰ ਨਾ ਮਤਲਬ ਅੱਬੂ ਨੇ ਉਦਾਂ ਗਾਲਾਂ ਕੱਢੀਆਂ ਛੱਡਦੀ, ਪੂਰਾ ਖੋਲ ਕੇ ਨਾ ਐਂ ਚੱਲ ਜਾਵਾਂ ਇੱਥੋਂ ਨਿਕਲੇ। ਫਿਰ ਮੈਂ ਭੱਜਦੀ ਵੇਖਿਆ ਮੈਂ ਵਾਹਣਾ ਦੇ ਵਿੱਚ, ਮੁੜ ਕੇ ਮਗਰ ਵੀ ਹੋਵੇਂ ਉਹ ਤਾਂ ਫਾੜ ਹੀ ਲੈਣਾ ਵਾ। ਐਂਬਰ ਦਾ ਅੰਦਰ ਹੋ ਗਿਆ ਰੈਡੀ ਮਾਸ਼ਾਅੱਲਾ ਹੈ। ਅੱਧਾ ਹੋ ਗਿਆ, ਅੱਧਾ ਹੋ ਗਿਆ। ਨਹੀਂ ਉਹ ਫਿਰ ਇਦਾਂ ਹੀ ਰੈਡੀ ਨਹੀਂ ਕਰਨਾ। ਸਹੀ ਹੈ। ਇੱਧਰ ਬੈਂਦੀ ਹੈ, ਇੱਧਰ ਪਾਸੇ ਇੱਧਰ ਹੈ ਨਾ ਜ਼ਿਆਦਾ, ਤਾਂ ਇੱਧਰ ਹੀ ਪਾਇਆ ਵਾ। ਇੱਥੋਂ ਤਾਂ ਥਾਂ ਥੋੜਾ ਨੀਵਾਂ ਹੀ ਹੋਇਆ ਵੈਸੇ। ਆ ਸਹੀ ਇੱਥੇ ਥਾਂ ਤੇ ਬੈਂਦੀ, ਇੱਥੇ ਬੈਠ। ਓਏ ਬਾਂਦਰੀਏ ਇਹ ਨਾ ਤੂੰ ਪੁੱਠੇ ਕੰਮ ਆ ਦੇ ਦੋਰ ਮੈਂ ਨਾ ਓ ਮਾਰੂਗੀ। ਚੱਲ ਚੱਲ ਵੇਖੀ ਪਤਾ ਨਹੀਂ ਲੱਗਾ ਇਹਨੇ। ਨਹੀਂ ਮਾਰਦੀ ਨਹੀਂ ਹੈਗੀ, ਤੈਨੂੰ ਲੱਗਦਾ ਲੱਤ ਮਾਰਦੀ, ਮੈਨੂੰ ਲੱਗਦਾ ਹਾਂ। ਇਹ ਤੋਂ ਮਸਤੀ ਕਰਦੀ ਹੈ ਨਾ ਭਾਈ ਪਰਾਂ ਪਰਾਂ ਨਾ ਹੁਣ ਇਹ ਹੈ ਮੱਛਰ ਕੀ ਲੇਟਣ ਲੱਗੀ ਮੈਨੂੰ। ਹਾਂ ਚਲ ਲੇਟ ਲੋ ਚੰਗਾ ਸਰ। ਓ ਮੱਛਰੋ ਲੇਟ ਲਾ ਓਏ ਬਸ ਕਮਲੋ, ਬਸ ਨਹੀਂ ਬਸ ਹੈ। ਵੇ ਹੁਣ ਡਰਾਮੇ ਦੇ ਵੇ ਡਰਾਮੇ, ਜਦੋਂ ਇਹਨੂੰ ਵੇਖੀ ਜਾਓ ਤੇ ਡਰਾਮੇ ਬਹੁਤੇ ਕਰਦੀ ਮਾਸ਼ਾਅੱਲਾ ਹੈ। ਲਓ ਜੀ ਸੈਮ ਤਾੜਨ ਲੱਗਾ ਹੋਇਆ ਕੁਕੜੀਆਂ ਸ਼ੁਕੜੀਆਂ, ਬਾਕੀ ਤਕਰੀਬਨ ਤਾੜਦੀਆਂ ਵਾ ਬੱਥਾਂ ਵਗੈਰਾ ਤੇ ਵੱਡੀਆਂ ਛੋਟੀਆਂ ਤੋਪਾਂ ਜਿਹੜੀਆਂ। ਤੇ ਉਸ ਤੋਂ ਬਾਅਦ ਕੁਕੜੀਆਂ ਸ਼ੁਕੜੀਆਂ ਤਾੜੀ ਜਾਂਦਾ ਤੇ ਨਾਲ ਤਾੜਦਾ ਪਿਆ ਖਰਗੋਸ਼। ਤੇ ਬਾਕੀ ਜੀ ਅੱਲਾ ਰੱਖੇ ਖੈਰ। ਵਲੌਗ ਅੱਜ ਕਰਦੇ ਆ ਐਂਡ ਦਾ, ਤੇ ਵਲੌਗ ਅੱਜ ਕਰਦੇ ਆ ਐਂਡ। ਤੇ ਧਿਆਨ ਰੱਖਣਾ, ਆਪਦਾ ਖਿਆਲ ਰੱਖਣਾ। ਕਮੈਂਟਾਂ ਰਾਹੀਂ ਆਪਦੀ ਰਾਏ ਜਿਹੜੀ ਆ ਜ਼ਰੂਰ ਸ਼ੇਅਰ ਕਰਦੇ ਰਹਿਣਾ ਤਾਂ ਕਿ ਮੈਂ ਉਹਨਾਂ ਕਮੈਂਟਾਂ ਦਾ ਰਿਪਲਾਈ ਕਰ ਸਕਾਂ। 1-2 ਦਿਨਾਂ ਤੱਕ ਸਰਪ੍ਰਾਈਜ਼ ਆ, ਹੋਪਫੁਲੀ ਤੁਸੀਂ ਉਸ ਸਰਪ੍ਰਾਈਜ਼ ਨੂੰ ਇੰਜੋਏ ਕਰੋਗੇ ਬਹੁਤ ਜ਼ਿਆਦਾ। ਸੋ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਮਤਲਬ ਇੱਥੋਂ ਦਾ ਤੇ ਵਲੌਗ ਆਏਗਾ, ਨਾਲ ਇੱਕ ਥਾਂ ਦਾ ਹੋਰ ਵਲੌਗ ਆਏਗਾ। ਇਸ ਵਾਰੀ ਤੁਹਾਨੂੰ ਥੋੜ੍ਹਾ ਜਿਹਾ ਸਾਰੀਆਂ ਜਗ੍ਹਾਵਾਂ ਤੋਂ ਜਿੰਨੇ ਵਲੌਗ ਹੁਣ ਤੱਕ ਬਣਿਆ ਹਟ ਕੇ ਥਾਂ ਵਿਖਾਉਣ ਲੱਗੇ ਆ। ਕੋਈ ਇੱਕ ਪਲਾਨ ਆ ਤੇ ਸਫ਼ਰ ਬੜਾ ਸੋਹਣਾ, ਇੱਕ ਸਫ਼ਰਨਾਮਾ ਬਣਾਉਣਾ ਵਾ। ਅੱਲਾ ਰੱਖੇ ਖੈਰ ਸੁੱਖ। ਇੱਕ ਸਫ਼ਰ ਆ ਛੋਟਾ ਜਿਹਾ, ਜ਼ਿਆਦਾ ਲੰਬਾ ਨਹੀਂ, ਛੋਟਾ ਜਿਹਾ ਵਾ। ਤੁਹਾਨੂੰ ਬੋਰ ਨਹੀਂ ਮਤਲਬ ਤੁਸੀਂ ਹੋਵੋਗੇ, ਇੰਨਾ ਮੈਂ ਯਕੀਨ ਨਾਲ ਕਹਿ ਸਕਦਾ। ਇੰਜੋਏ ਹੋਊਗਾ, ਐਡਵੈਂਚਰ ਪੂਰਾ ਹੋਏਗਾ।
ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤਾਂ ਆਪਣੇ ਵੋਟ ਜਿਹੜੇ ਆ ਉਹ ਕਮੈਂਟਾਂ ਰਾਹੀਂ ਕਰ ਦਿਓ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਸਵੇਰੇ ਇੱਕ ਵੱਖਰੇ ਬਲੌਗ 'ਚ ਇੱਕ ਵੱਖਰੀ ਵੀਡੀਓ 'ਚ। ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ।